Bharat Bandh against Agnipath scheme disrupts road rail traffic. Railways cancel over 600 trains. Rahul Gandhi कहना by giving false hope of jobs, PM has forced youth to walk on Agnipath of unemployment. उन्हें कहा भी बिल्कुल ये ठीक किया उन्होंने कि 2 साल तो 4 साल तक रखने का। इस तरह जोड़े MP ने और दूजे उन्होंने भी टर्म सिर्फ 2 साल होनी चाहिए है। 2 साल तो बाद असी जदों तुसी जाओगे असी तुहानूं सदन वीर कहांगे। हाल दी घड़ी सरकार का रवैया तो इवें ही लगता जिवें खेती कानूना वेले सी कि जी ये तो हुण हो गया फाइनल और ये जिहादी ने और ISI ने खड़े किए और यही काम इधर भी शुरू किया है। उस वेले तो यही कहते सी जी 2% सिख ਜਿਹੜੇ ਨੇ ਇਹ ਬਾਕੀ ਤਾਂ 98% ਨੂੰ ਕੋਈ ਪ੍ਰੋਬਲਮ ਨਹੀਂ ਹੈ, 2% ਨੂੰ ਕੀ ਹੈ। ਹੁਣ ਤੁਹਾਡੇ ਜਿਹੜੇ ਬਾਕੀ 98% ਨੇ ਉਹਨਾਂ ਨੂੰ ਪ੍ਰੋਬਲਮ ਹੈ, ਸਿੱਖ ਤਾਂ ਫਿਰ ਵੀ ਨਾਲ ਖਲੋਤੇ ਨੇ। दर्शकों ब्रेक बाद आप सਭ ਨੂੰ ਸ਼ਿਆਂ ਕਹਿੰਦੇ ਆ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀ ਅਗਨੀਪਥ ਭਰਤੀ ਸਕੀਮ ਦਾ ਭਾਰਤ ਭਰ ਵਿੱਚ ਵਿਰੋਧ ਹੋ ਰਿਹਾ ਹੈ। ਸੋ ਬਹੁਤ ਸਾਰੀਆਂ ਥਾਵਾਂ ਤੇ ਹਿੰਸਕ ਮੁਜ਼ਾਹਰੇ ਹੋ ਰਹੇ ਨੇ ਅਤੇ ਰੇਲ ਗੱਡੀਆਂ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਕੀ ਮੋਦੀ ਸਰਕਾਰ 3 ਕਿਸਾਨੀ ਕਾਨੂੰਨਾਂ ਵਾਂਗ ਇਸ ਅਗਨੀਪਥ ਭਰਤੀ ਸਕੀਮ ਨੂੰ ਵਾਪਸ ਲਵੇਗੀ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਪਿਛਲੇ ਹਫਤੇ 2 ਸੈਗਮੈਂਟ ਇਸ ਦੇ ਉੱਤੇ ਕੀਤੇ ਸੀ। ਪਹਿਲਾ ਅਸੀਂ ਕਿਹਾ ਸੀ ਵੀ ਇਹ ਅਗਨੀਪਥ ਤੇ ਜਿਹੜੇ ਅਗਨੀਪਥ ਚੋਂ ਕੱਢਣੇ ਨੇ ਉਹਨਾਂ ਨੂੰ ਅਗਨੀਵੀਰ ਲਫ਼ਜ਼ ਕਹਿ ਕੇ ਇਹ ਅਸਲ 'ਚ RSS ਦੇ ਕਾਡਰ ਨੂੰ, ਹਿੰਦੂ ਤਵੀਆਂ ਨੂੰ 2-3 ਸਾਲ 'ਚ ਟ੍ਰੇਨਡ ਕਰਨਾ ਸਰਕਾਰੀ ਪੈਸੇ ਦੇ ਉੱਤੇ ਔਰ 18 ਸਾਲ ਦਾ ਭਰਤੀ ਕਰਕੇ 22 ਸਾਲ ਦਾ ਕੱਢ ਦੇਣਾ। ਫਿਰ ਉਹਨਾਂ ਤੋਂ ਮੁਸਲਮਾਨਾਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ, ਸਿੱਖਾਂ ਈਸਾਈਆਂ ਦੇ ਖਿਲਾਫ ਹਿੰਸਾ ਕਰਵਾਉਣੀ ਹੈ ਔਰ ਇਹ ਉਹਨਾਂ ਦੀ ਗੁੰਡਾ ਫੋਰਸ ਬਣੇਗੀ। ਔਰ ਉਸ ਦੇ ਥੱਲੇ ਲੌਂਗ ਟਰਮ ਈਵਨ ਆਰਮੀ ਦੇ ਵਿੱਚ ਜਿਹੜੇ ਸਿੱਖ, ਜਾਟ, ਗੁਰਖਾ, ਡੋਗਰਾ ਜਾਂ ਦੂਸਰੇ ਜਿਹੜੀਆਂ ਕੋਈ ਮਾਰਸ਼ਲ ਰੇਸਿਸ ਦੇ ਨਾਂ ਥੱਲੇ ਜਿਨ੍ਹਾਂ ਦੀ ਥਾਂ ਜਿਨ੍ਹਾਂ ਬੈਲਟਸ ਚੋਂ ਜਿਹੜੇ ਨੇ ਲੋਕ ਭਰਤੀ ਹੁੰਦੇ ਨੇ ਉਹਨਾਂ ਨੇ ਖਤਮ ਕਰਕੇ ਉਹ ਆਪਣੀ ਗੰਗਾ ਜਮਨੀ ਤਹਿਜ਼ੀਬ ਦੇ ਜਿਹੜੇ ਨੇ ਉਸ ਕਿਸਮ ਦੇ ਲੋਕ ਲਿਆ ਕੇ ਗੁੰਡਿਆਂ ਦੇ ਹਵਾਲੇ ਕਰਨਾ। ਹਾਲਾਂ ਜਿਹੜੇ ਪ੍ਰੋਫੈਸ਼ਨਲ ਸੋਲਜਰ ਨੇ ਉਹਨਾਂ ਨੇ ਵੀ ਇਹਦਾ ਵਿਰੋਧ ਕੀਤਾ, ਪਰ ਇੱਕ ਗੱਲ ਜਿਹੜੀ ਦੇਖਣ 'ਚ ਆਈ ਕਿ ਇਹਦਾ ਸਪੌਂਟੇਨੀਅਸ ਵਿਰੋਧ ਭਾਵੇਂ ਉਹ ਬਿਹਾਰ 'ਚੋਂ ਹੀ ਸ਼ੁਰੂ ਹੋਇਆ, ਫਿਰ UP 'ਚ ਆਇਆ, ਲੁਧਿਆਣੇ ਤੱਕ ਪਹੁੰਚਦਿਆਂ ਤਾਂ 4 ਦਿਨ ਲੱਗ ਗਏ। ਔਰ ਇਸ ਵੇਲੇ ਆਪੋਜੀਸ਼ਨ ਪਾਰਟੀਆਂ ਜਿਨ੍ਹਾਂ ਦੇ ਕੋਲ ਕੋਈ ਇਸ਼ੂ ਵੀ ਨਹੀਂ ਸੀ ਸਾਰੇ ਪੀਰੀਅਡ 'ਚ, ਕਿਉਂਕਿ ਗੁੰਡਾਗਰਦੀ ਦੇ ਨਾਲ ਇਸ ਵੇਲੇ ਹਿੰਦੂਤਵੀ ਹਕੂਮਤ ਚੱਲ ਰਹੀ ਹੈ, ਇਹ ਸਪੌਂਟੇਨੀਅਸ ਜਿਹੜਾ ਲੋਕਾਂ ਦਾ ਰੋਹ ਸੀ, ਖਾਸ ਤੌਰ ਜਿਵੇਂ ਹਰਿਆਣੇ 'ਚ ਪਲਵਲ ਬੈਲਟ, ਰੋਹਤਕ ਜਿੱਥੋਂ ਜਾਟ ਮੈਕਸਿਮਮ ਗਿਣਤੀ 'ਚ ਭਰਤੀ ਹੁੰਦੇ ਨੇ। ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਤਾਂ 5 ਦਿਨ ਲੱਗ ਗਏ ਇਸ ਤੋਂ ਪਹਿਲਾਂ ਕਿ ਉਹ ਕਹੇ ਕਿ ਜੀ ਇਹਦੇ ਨਾਲ ਨੌਜਵਾਨ ਬੇਰੁਜ਼ਗਾਰ ਹੋਣਗੇ, ਦੂਸਰਾ ਹੋਏਗਾ। ਲੇਕਿਨ ਹੁਣ ਜਿਵੇਂ ਵੱਡੇ ਇਸ ਦੇ ਉੱਤੇ ਜਿਹੜੇ ਉਹਨਾਂ ਦੇ ਪ੍ਰੋਟੈਸਟ ਵੀ ਨੇ ਔਰ ਕਾਂਗਰਸ ਨੇ ਵੀ, ਰਾਹੁਲ ਗਾਂਧੀ ਨੇ ਵੀ ਜਿਹੜਾ ਉਹ ਲੀਡ ਕਰਨਾ ਹੈ, ਭਾਰਤ ਬੰਦ ਦਾ ਸੱਦਾ ਵੀ ਦਿੱਤਾ ਗਿਆ ਹੈ। ਉਸ ਦੇ ਉੱਤੇ ਸਰਕਾਰ ਜਿਹੜੀ ਹੈ ਉਹਨਾਂ ਦੇ ਫੌਜੀ ਮੁਖੀਆਂ ਨੇ ਕਿਹਾ ਜੀ ਅਸੀਂ ਜਿਹੜਾ ਉਹ ਅਨਫੋਲਡ ਕਰ ਰਹੇ ਹਾਂ, ਭਰਤੀ ਸ਼ੁਰੂ ਹੋਏਗੀ। ਸਰਕਾਰ ਨੇ ਵੀ ਕਿਹਾ ਜੀ ਕਿਸੇ ਹਾਲਤ 'ਚ ਵੀ ਜਿਹੜਾ ਇਹਨੂੰ ਵਾਪਸ ਨਹੀਂ ਲਿਆ ਜਾਏਗਾ। BJP ਦੇ ਇੱਕ ਲੀਡਰ ਨੇ ਤਾਂ ਕਿਹਾ ਜੀ ਜਦੋਂ ਉਹ 4 ਸਾਲ ਪੂਰੇ ਹੋਣ ਤੋਂ ਬਾਅਦ ਉਹਨੂੰ 75% ਤਾਂ ਕੱਢ ਦੇਣਾ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਅਸੀਂ ਆਪਣੇ BJP ਦੇ ਦਫ਼ਤਰਾਂ ਦੇ ਪਹਿਰੇਦਾਰ ਲਾਵਾਂਗੇ, ਸਿਕਿਉਰਿਟੀ ਗਾਰਡ। ਉਸ ਦੇ ਉੱਤੇ ਵੀ ਚੱਲ ਰਿਹਾ ਕਿ ਵੀ ਇਹ ਗੱਲ ਜਿਹੜੀ ਅਸੀਂ ਕਹੀ ਸੀ ਕਿ ਵੀ ਇਹ ਤਾਂ ਹਿੰਦੂ ਤਵੀਆਂ ਦੀ ਬ੍ਰਿਗੇਡ ਭਰਤੀਆਂ ਇਹਨਾਂ ਨੇ ਜਿਹੜੀ ਆ ਉਹ ਗੁੰਡਾ ਫੋਰਸ ਭਰਤੀ ਕਰਨੀ ਹੈ। ਸੋ ਇਹ ਚੱਲਦੇ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਸਾਰੇ ਪਾਸੇ BJP ਲੀਡਰ ਕਮਸ ਅੰਡਰ ਫਾਇਰ ਓਵਰ ਸਿਕਿਉਰਿਟੀ ਗਾਰਡ ਐਟ ਪਾਰਟੀ ਆਫਿਸ ਰਿਮਾਰਕ। ਫਿਰ ਇਸ ਦੇ ਉੱਤੇ ਈਵਨ ਵਰੁਣ ਗਾਂਧੀ ਨੇ ਕਿਹਾ ਕਿ ਭਾਈ ਯੂਥ ਮੈਲਟ ਦੇਅਰ ਬੋਨਸ ਦੈਨ ਗੈਟ ਏ ਜੌਬ ਇਨ ਦਾ ਆਰਮੀ। ਹਾਲਾਂ BJP ਵਾਲੇ ਕਦੇ ਉਹਨਾਂ ਨੂੰ ਜਿਹਾਦੀ ਕਦੇ ਜਿਵੇਂ ਕਿਸਾਨਾਂ ਨੂੰ ਮੇਵਾਲੀ ਤੇ ਫਲਾਣੇ ਲਫ਼ਜ਼ ਕਹਿੰਦੇ ਸੀ, ਲੇਕਿਨ ਦੂਸਰੇ ਪਾਸੇ ਇਹਦਾ ਇੰਪੈਕਟ ਕਿੰਨਾ ਜ਼ਬਰਦਸਤ ਹੈ। ਭਾਰਤ ਬੰਦ ਅਗੇਂਸਟ ਅਗਨੀਪਥ ਸਕੀਮ ਡਿਸਰਪਟਸ ਰੋਡ ਰੇਲ ਟ੍ਰੈਫਿਕ, ਰੇਲਵੇਜ਼ ਕੈਂਸਲ ਓਵਰ 600 ਟ੍ਰੇਨ। 600 ਗੱਡੀਆਂ ਜੇ ਰੇਲਵੇ ਨੂੰ ਕੈਂਸਲ ਕਰਨੀਆਂ ਪੈਂਦੀਆਂ ਨੇ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਲੈਵਲ ਦੇ ਉੱਤੇ ਇਹ ਸਾਰਾ ਜਿਹੜਾ ਚੱਲ ਰਿਹਾ। ਰਾਹੁਲ ਗਾਂਧੀ ਕਹਿੰਦਾ ਬਾਈ ਗਿਵਿੰਗ ਫਾਲਸ ਹੋਪ ਆਫ ਜੌਬਸ, PM has forced youth to walk on Agnipath
ਆਫ ਅਨਇੰਪਲੋਇਮੈਂਟ ਕਿ ਵੀ ਇਹ ਉੱਥੇ ਅਗਨੀਪਥ ਤੇ ਨਹੀਂ ਤੁਰਨਾ ਹੈ, ਇਹ ਤਾਂ ਅਨਇੰਪਲੋਇਮੈਂਟ ਦਾ ਅਗਨੀਪਥ ਹੈ। ਔਰ ਈਵਨ ਉਹਨਾਂ ਨੇ ਕਿਹਾ ਵੀ ਜਨਰਲ ਰਾਵਤ ਤਾਂ ਜਿਹੜਾ ਇਹਨਾਂ ਨੇ ਮਾਰ ਦਿੱਤਾ ਆਪ ਹੀ ਉਹਨੂੰ ਸਾਜ਼ਿਸ਼ ਕਰਕੇ, ਕਿ ਉਹ ਤਾਂ ਈਵਨ ਉਹਦੀ ਏਜ ਵਧਾਉਣਾ ਚਾਹੁੰਦਾ ਸੀ ਕਿ ਵੀ ਜਿਹੜਾ ਉਹ ਰੇਜ਼ ਰਿਟਾਇਰਮੈਂਟ ਏਜ, ਤੇ ਇਹ ਤਾਂ ਉਹਨਾਂ ਨੇ ਫੌਜੀ ਸਾਰੇ ਇਰੈਲੇਵੈਂਟ ਕਰਤੇ ਵੀ 2-3 ਸਾਲ 'ਚ ਗੁੰਡੇ ਭਰਤੀ ਕਰਕੇ ਉਹਨਾਂ ਨੂੰ ਬਾਹਰ ਕੱਢ ਦਈਏ। ਔਰ ਠੀਕ ਕਿਹਾ, ਉਹ ਵਿਜੇਂਦਰ ਸਿੰਘ ਬਾਕਸਿੰਗ ਚੈਂਪੀਅਨ ਹੈ ਇੰਟਰਨੈਸ਼ਨਲ ਲੈਵਲ ਦਾ, ਉਹਨੇ ਕਿਹਾ ਵੀ ਬਿਲਕੁਲ ਇਹ ਠੀਕ ਕੀਤਾ ਉਹਨਾਂ ਨੇ ਕਿ 2 ਸਾਲ ਤੋਂ 4 ਸਾਲ ਤੱਕ ਰੱਖਣ ਦਾ। ਇਸੇ ਤਰ੍ਹਾਂ ਜਿਹੜੇ MP ਨੇ ਔਰ ਦੂਜੇ, ਉਹਨਾਂ ਦੀ ਵੀ ਟਰਮ ਸਿਰਫ 2 ਸਾਲ ਹੋਣੀ ਚਾਹੀਦੀ ਹੈ। 2 ਸਾਲ ਤੋਂ ਬਾਅਦ ਅਸੀਂ ਜਦੋਂ ਤੁਸੀਂ ਜਾਓਗੇ ਅਸੀਂ ਤੁਹਾਨੂੰ ਸਦਨ ਵੀਰ ਕਵਾਂਗੇ ਕਿ ਸਦਨ ਵੀਰ ਹੋ ਤੁਸੀਂ, ਜਿਵੇਂ ਤੁਸੀਂ ਅਗਨੀ ਵੀਰ ਸਾਨੂੰ ਬਣਾਇਆ। ਲੇਕਿਨ ਹੁਣ ਸਵਾਲ ਇਹ ਹੈ ਕਿ ਵੀ ਕੀ ਸਰਕਾਰ ਜਿਸ ਲੈਵਲ ਦੇ ਉੱਤੇ ਜੇ 800 ਟ੍ਰੇਨਾਂ ਕੈਂਸਲ ਨੇ, ਵਾਇਲੈਂਸ ਹੈ, ਗੋਲੀਆਂ ਚੱਲ ਰਹੀਆਂ, ਨੌਜਵਾਨ ਬਾਹਰ ਨਿਕਲੇ ਨੇ, ਕੀ ਸਰਕਾਰ ਜਿਵੇਂ ਉਹਨੇ ਬਲੰਡਰ ਜਿਹੜਾ ਹੈ ਉਹ ਕਰਕੇ ਇਹ ਸਾਰਾ ਲਿਆਂਦੀ ਹੈ ਸਕੀਮ, ਜਿਹੜੀ ਬਿਲਕੁਲ ਇਹ ਨਾਗਪੁਰ ਚੋਂ ਅਪਰੂਵ ਹੋ ਕੇ ਓਵਰਨਾਈਟ ਨਹੀਂ ਆਈ, ਇਹ 2014 ਤੋਂ ਹੀ ਇਸ ਦੇ ਉੱਤੇ ਕੰਮ ਕਰ ਰਹੇ ਸੀ, ਕੀ ਮੋਦੀ ਸਰਕਾਰ ਇਸ ਸਕੀਮ ਨੂੰ ਵਾਪਸ ਲਏਗੀ? ਜਿਵੇਂ ਕਿਸਾਨ ਅੰਦੋਲਨ ਨੇ ਜਿਹੜਾ 3 ਖੇਤੀ ਕਾਨੂੰਨ ਵਾਪਸ ਲੈਣ ਤੇ ਸਰਕਾਰ ਨੂੰ ਮਜਬੂਰ ਕੀਤਾ। ਹਾਲ ਦੀ ਘੜੀ ਸਰਕਾਰ ਦਾ ਰਵੱਈਆ ਤਾਂ ਐਵੇਂ ਹੀ ਲੱਗਦਾ ਜਿਵੇਂ ਖੇਤੀ ਕਾਨੂੰਨਾਂ ਵੇਲੇ ਸੀ ਕਿ ਜੀ ਇਹ ਤਾਂ ਹੁਣ ਹੋ ਗਿਆ ਫਾਈਨਲ, ਔਰ ਇਹ ਜਿਹਾਦੀ ਨੇ ਔਰ ISI ਨੇ ਖੜੇ ਕੀਤੇ, ਔਰ ਇਹੀ ਕੰਮ ਇੱਧਰ ਵੀ ਸ਼ੁਰੂ ਕੀਤਾ ਹੋਇਆ। ਪਰ ਮੈਂ ਸਮਝਦਾ ਵੀ ਜੇ ਇਸ ਲੈਵਲ ਤੇ, ਜਿਸ ਲੈਵਲ ਦੀ ਇਸ ਵੇਲੇ ਇਹ ਐਜੀਟੇਸ਼ਨ ਚੱਲ ਰਹੀ ਹੈ, ਜੇ ਇੰਟੈਂਸਿਟੀ ਬਣੀ ਰਹੀ, ਹਾਲਾਂਕਿ ਸਾਨੂੰ ਇਹ ਲੱਗਦਾ ਹੈ ਕਿ ਜਿਸ ਲੈਵਲ ਦੀ ਵਾਇਲੈਂਸ ਹੋ ਰਹੀ ਹੈ, ਸਰਕਾਰ ਕੋਲ ਸਾਧਨ ਵੀ ਹੁੰਦੇ ਨੇ, ਮੌਕਾ ਵੀ ਹੁੰਦਾ ਹੈ, ਪ੍ਰੋਪੇਗੈਂਡਾ ਵੀ ਹੁੰਦਾ ਹੈ, ਉਹਨੂੰ ਦਬਾਉਣਾ ਜਿਹੜਾ ਉਹ ਸੌਖਾ ਹੋ ਜਾਂਦਾ ਹੈ। ਲੇਕਿਨ ਇਹ ਕਿਸਾਨ ਕਾਨੂੰਨਾਂ ਨੂੰ ਵਾਪਸ ਲੈਣ ਨੇ ਸਾਬਤ ਕਰ ਦਿੱਤਾ ਸੀ ਕਿ ਜੇ ਤੁਹਾਡੇ ਕੋਲ ਸਟਰੈਂਥ ਹੈ, ਤਾਕਤ ਹੈ, ਡਾਇਸਪੋਰਾ ਸਿੱਖਾਂ ਨੇ ਸਾਬਤ ਕੀਤਾ ਸੀ ਕਿ ਭਾਈ ਕਿਵੇਂ ਅਸੀਂ ਮੋਦੀ ਦੀ ਧੌਣ ਚੋਂ ਸਰੀਆ ਕੱਢਣਾ। ਔਰ ਹੁਣ ਇਹ ਦੇਖਣਾ ਹੋਏਗਾ ਕਿ ਉਸ ਵੇਲੇ ਤਾਂ ਇਹ ਕਹਿੰਦੇ ਸੀ ਜੀ 2% ਸਿੱਖ ਜਿਹੜੇ ਨੇ, ਇਹ ਬਾਕੀ ਤਾਂ 98% ਨੂੰ ਕੋਈ ਪ੍ਰੋਬਲਮ ਨਹੀਂ ਹੈ, 2% ਨੂੰ ਕੀ ਹੈ। ਹੁਣ ਤੁਹਾਡੇ ਜਿਹੜੇ ਬਾਕੀ 98% ਨੇ ਉਹਨਾਂ ਨੂੰ ਪ੍ਰੋਬਲਮ ਹੈ, ਸਿੱਖ ਤਾਂ ਫਿਰ ਵੀ ਨਾਲ ਖਲੋਤੇ ਨੇ। ਲੇਕਿਨ ਇਹ ਹੁਣ ਟੈਸਟ ਹੋਏਗਾ ਸਰਕਾਰ ਦਾ ਕਿ ਉਹਨਾਂ ਨੇ ਹਿੰਦੂਤਵਾ ਦਾ ਏਜੰਡਾ ਲਾਗੂ ਕਰਦੇ ਆ, ਮੁਲਕ ਦੀ ਬਰਬਾਦੀ ਦਾ ਰਾਹ ਜਿਹੜਾ ਉਹ ਆਪ ਹੀ ਬਣਾ ਰਹੇ ਨੇ। ਹਾਲਾਂਕਿ ਸਾਨੂੰ ਤਾਂ ਸੂਟ ਕਰਦਾ, ਕੁਛ ਵੀਰਾਂ ਨੇ ਇਹ ਵੀ ਲਿਖਿਆ ਕਿ ਜੀ ਸ਼ੁਕਰ ਕਰੋ ਜੇ ਨਾ ਹੀ ਲੈਣ ਸਿੱਖਾਂ ਨੂੰ, ਬਿਲਕੁਲ ਹੀ ਘੱਟੋ ਘੱਟ ਜਿਹੜੇ ਸਿੱਖ ਇਹਨਾਂ ਲਈ ਮਰਦੇ ਸੀ ਉਹ ਤਾਂ ਬਚਣਗੇ, ਇਹ ਵੀ ਇੱਕ ਆਰਗੂਮੈਂਟ ਹੈ। ਲੇਕਿਨ ਕਈ ਵਾਰ ਕੁਛ ਚੀਜ਼ਾਂ ਹਕੀਕਤ 'ਚ ਕੋਈ ਹੋਰ ਹੁੰਦੀਆਂ ਨੇ। ਸੋ ਇਹ ਹੁਣ ਵਕਤ ਦੱਸੇਗਾ ਕਿ ਭਾਈ ਇਹ ਜਿਹੜੇ ਐਜੀਟੇਸ਼ਨ ਵਾਲੇ ਨੇ ਇਹ ਕਿੰਨਾ ਕੁ ਇਸ ਨੂੰ ਲੰਬਾ ਖਿੱਚ ਸਕਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣੇ ਬ੍ਰੇਕ, ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।